ਤੇ ਰਮਨ ਜੀ ਸ਼ੁਰੂਆਤ ਹੀ ਕਰਦੇ ਜਾਈਏ। ਲੇਬਰ ਸਕੱਤਰ ਦੇ ਜਿਹੜੇ ਨੋਮਨੀ ਉਹ ਸੈਨੇਟ ਦੀ ਕਮੇਟੀ ਚੋਂ ਗਾਂਹ ਜਿਹੜੇ ਉਹ ਤੁਰੇ ਨੇ। ਬਿਲਕੁਲ ਜੀ, ਆਪਣੇ ਜਿਹੜੇ ਆਪਾਂ ਗੱਲ ਕੀਤੀ ਸੀ ਸੂ ਜਿਹੜੇ ਆ ਮਿਸ ਸੂ ਜਿਹੜੇ ਆ ਉਹ ਜੂਲੀ ਸੂ ਉਹ ਜਿਹੜੀ ਸੈਨੇਟ ਹੈਲਥ ਐਜੂਕੇਸ਼ਨ ਲੇਬਰ ਐਂਡ ਪੈਨਸ਼ਨ ਕਮੇਟੀ ਹੈਗੀ ਆ ਉਹਦੇ ਚੋਂ ਐਡਵਾਂਸ ਹੋ ਚੁੱਕੇ ਆ ਤੇ ਹੁਣ ਜਿਹੜੇ ਆ ਚੈਂਬਰ ਦੇ ਜਿਹੜੇ ਲੀਡਿੰਗ ਡੈਮੋਕ੍ਰੈਟਿਕ ਲੀਡਰਸ ਹੈਗੇ ਆ ਉਹ ਇੰਟੈਂਡ ਟੂ ਕੰਸੀਡਰ ਹੈਗੀ ਕਿ ਨੋਮੀਨੇਸ਼ਨ ਕਾਫੀ ਹੱਦ ਤੱਕ ਲੱਗ ਰਿਹਾ ਹੈ ਕਿ ਜਿਹੜੀ ਇਹਨਾਂ ਦੀ ਨੋਮੀਨੇਸ਼ਨ ਹੈਗੀ ਆ ਉਹ ਫਾਈਨਲ ਹੋ ਜਾਊਗੀ, ਅਪਰੂਵਲ ਹੋ ਜਾਊਗਾ। ਬਰਨੀ ਸੈਂਡਰਸ ਜਿਹੜੇ ਕਿ ਚੇਅਰਮੈਨ ਹੈਗੇ ਆ ਲੀਡਿੰਗ ਕਮੇਟੀ ਦੇ, ਉਹ ਵੀ ਇਹਦੇ ਵਿੱਚ ਉਹਦੇ ਹੱਕ ਦੇ ਵਿੱਚ ਹੈਗੇ ਆ, ਜਿਹੜੀ ਕਿ ਲੇਬਰ ਡਿਪਾਰਟਮੈਂਟ ਦੇ ਸੈਕਟਰੀ ਦੇ ਹੱਕ ਦੇ ਵਿੱਚ। ਸੋ ਕਾਫੀ ਹੱਦ ਤੱਕ ਜਿਹੜੀ ਆ ਉਹ ਮਤਲਬ ਕਿ ਇਹਨਾਂ ਦੀ ਜਿਹੜੀ ਨੋਮੀਨੇਸ਼ਨ ਆ ਉਹ ਕਨਫਰਮ ਲੱਗਦੀ ਹੈਗੀ ਆ। ਪਰ ਅਗੇਨ ਦੂਜੇ ਬੰਨੇ ਜਿਹੜਾ ਆ ਸੈਨੇਟਰ ਦਾ ਕੈਸਪੀ ਆ ਜਾਂ ਹੋਰ ਆ ਜਿਹੜੇ ਰੈਂਕਿੰਗ ਮੈਂਬਰ ਹੈਗੇ ਉਹਨਾਂ ਦੇ ਵੱਲੋਂ ਵੀ ਏਮ ਕੀਤਾ ਜਾ ਰਿਹਾ ਕਿ ਜਿਹੜੀ ਕੈਲੀਫੋਰਨੀਆ ਦੇ ਵਿੱਚ ਜੋ ਵੀ ਕੁਛ ਹੋਇਆ ਹੈਗਾ ਜਾਂ ਜਿੱਦਾਂ ਵੀ ਕੁਛ ਲਾਗੂ ਕੀਤਾ ਗਿਆ ਉਹਦੇ ਉੱਤੇ ਜਿਹੜੇ ਆ ਕੁਐਸਚਨ ਚੁੱਕੇ ਜਾ ਰਹੇ ਆ। ਪਰ ਡੈਫੀਨੇਟਲੀ ਜਿਹੜੀ ਆ ਇਸ ਵੇਲੇ ਇਹਨਾਂ ਦੀ ਜਿਹੜੀ ਨੋਮੀਨੇਸ਼ਨ ਹੈਗੀ ਆ ਉਹ ਮੂਵ ਫਾਰਵਰਡ ਹੋਏਗਾ। ਜੀ, ਤੇ ਇਹਨਾਂ ਦਾ ਕਿੱਦਾਂ ਦਾ ਰਿਹਾ ਲੇਬਰ ਦੇ ਨਾਲ? ਕੀ ਜਿਹੜਾ AB5 ਇਹ ਉਹ, ਕਿਉਂਕਿ ਆਪਾਂ ਲੇਬਰ ਦੇ ਵਿੱਚ ਇਹ ਵੀ ਸੁਣਦੇ ਆ ਰਹੇ ਸੀਗੇ ਵੀ ਫੈਡਰਲ ਪੱਧਰ ਦੇ ਉੱਤੇ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਨੂੰ ਐਜ਼ ਏ ਇੰਪਲੋਈ ਵਾਲਾ ਜਿਹੜਾ ਕਰਨ ਨੂੰ ਲੈ ਕੇ ਆ, ਇਹ ਉਹੀ ਨੇ ਜਿਹੜੇ ਇਸ ਨੂੰ ਪੁਸ਼ ਕਰ ਰਹੇ ਨੇ। ਬਿਲਕੁਲ, ਇਹਨਾਂ ਨੇ ਇੱਥੇ ਕਾਫੀ ਹੱਦ ਤੱਕ ਇਹਨੂੰ ਪਾਸ ਕਰਾਉਣ ਦੇ ਵਿੱਚ ਤੇ ਇੰਪਲੀਮੈਂਟ ਕਰਾਉਣ ਦੇ ਵਿੱਚ ਕਾਫੀ ਹੱਦ ਤੱਕ ਹੈਲਪ ਕੀਤੀ ਹੈਗੀ ਕੈਲੀਫੋਰਨੀਆ ਦੇ ਵਿੱਚ। AB5 ਲਾਅ ਸੀਗਾ। AB5 ਲਾਅ ਜਿਹੜਾ ਹੈਗਾ, ਜੇ ਆਪਾਂ ਗੱਲ ਕਰੀਏ ਆਪਣੇ ਫੈਡਰਲ ਲੈਵਲ ਤੇ, ਸੋ ਫੈਡਰਲ ਲੈਵਲ ਤੇ AB5 ਨਹੀਂ ਕਿਤੇ ਵੀ ਦਿਖਦਾ ਹੈਗਾ, ਲੇਕਿਨ ਜਿਹੜਾ ABC ਟੈਸਟ ਹੈਗਾ ਉਹ ਲੁੱਕ ਲਾਈਕ ABC ਟੈਸਟ ਜਿਹੜਾ ਆ ਉੱਥੇ ਉਹ ਲਿਆਉਣ ਦੀ ਗੱਲ ਲੇਬਰ ਡਿਪਾਰਟਮੈਂਟ ਦੇ ਵਿੱਚ ਜਿਹੜੀ ਹੋ ਰਹੀ ਆ। ਸੋ ਕਾਈਂਡ ਆਫ ਲਾਈਕ ਲੁੱਕ ਲਾਈਕ ਹੋਊਗਾ, ਜਿਹਦੇ ਵਿੱਚ ਕਿ ਅਗੇਨ ਸੇਮ ਉਹੀ ਬੀ ਪ੍ਰੋਂਗ ਜਿਹੜੀ ਆ ਉਹ ਉਹਦੇ ਤੇ ਜਿਹੜੀ ਆ ਨਜ਼ਰ ਰਹੂਗੀ ਕਿ ਉਹਦੇ ਕਰਕੇ ਹੀ ਬੀ ਪ੍ਰੋਂਗ ਕਰਕੇ ਸਾਡਾ ਜਿਹੜੀ ਮੈਜੋਰਟੀ ਟਰਕਿੰਗ ਇੰਡਸਟਰੀ ਆ ਉਹ ਇਸ ਲਾਅ ਦੇ ਥੱਲੇ ਆਈ ਆ। ਸੋ ਇੱਦਾਂ ਹੁਣ ਜਿਹੜੀ ਨੈਸ਼ਨਲ ਲੈਵਲ ਤੇ ਜਾਂ ਫੈਡਰਲ ਲੈਵਲ ਦੇ ਉੱਤੇ ਕਹਿ ਲਓ ਕਿ ਇਹ ਜਿਹੜੀ ਚੀਜ਼ ਆ ਇਹ ਜੇ ਉਹ ਉੱਥੇ ਕਨਫਰਮ ਹੋ ਜਾਂਦੇ ਆ ਤੇ ਹੋਪਫੁਲੀ ਜਿਹੜਾ ਇਹ ਕਲਾਸੀਫਿਕੇਸ਼ਨ ਦਾ ਇਸ਼ੂ ਆ ਉਹਦੇ ਤੇ ਗੱਲ ਕੀਤੀ ਜਾਊਗੀ, ਜਿੱਥੇ ਕਿ ਇੱਕ ਪਾਸੇ ਉਹਨਾਂ ਨੇ ਇਸ ਗੱਲ ਦੇ ਉੱਤੇ ਗੱਲ ਕਹੀ ਆ ਕਿ ਜਿਹੜੇ ਇੰਡੀਪੈਂਡੈਂਟ ਕਾਂਟਰੈਕਟਰ ਦਾ ਜਿਹੜਾ ਮਾਡਲ ਹੈਗਾ ਉਹਨੂੰ ਬਹੁਤ ਮਤਲਬ ਕਿ ਮਿਸਯੂਜ਼ ਕੀਤਾ ਜਾਂਦਾ ਆ ਤੇ ਉਹ ਪ੍ਰੋਬਲਮ ਹੈਗੀ ਸਾਡੀ ਇਕੋਨਮੀ ਲਈ, ਜਿਹਨੂੰ ਵੀ ਐਡਰੈਸ ਕੀਤਾ ਜਾਣਾ ਚਾਹੀਦਾ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਕਾਫੀ ਹੱਦ ਤੱਕ ਜਿਹੜੀ ਆ ਇਹ ਮਤਲਬ ਕਿ ਉੱਥੇ ਗੱਲ ਕੀਤੀ ਜਾ ਰਹੀ ਆ। ਤੇ ਜਿਹੜੇ ਹੈਗੇ ਆ ਜੂਲੀ ਸੂ ਹੈਗੇ ਆ, ਇਹ ਜਿਹੜੇ ਆਊਟਗੋਇੰਗ ਸੈਕਟਰੀ ਹੈਗੇ ਆ ਮਾਰਟੀ ਵਾਲਸ਼, ਉਹਨਾਂ ਨੂੰ ਰਿਪਲੇਸ ਕਰਨਗੇ ਆਉਣ ਵਾਲੇ ਸਮੇਂ 'ਚ। ਜੀ, ਜੇ ਪਾਸ ਹੋ ਜਾਂਦੇ, ਜੇ ਸੈਨੇਟ ਅਪਰੂਵ ਕਰਦੀ ਹੈ ਤੇ ਚਾਂਸਿਸ ਜੇ ਉੱਦਾਂ ਕਹੀਏ ਘੱਟ ਲੱਗਦੇ ਆ। ਰੀਜ਼ਨ ਇਹਦੇ ਵਿੱਚ ਇਹ ਵੀ ਆ ਵੀ ਰੀਸੈਂਟਲੀ ਇੱਕ ਹੋਰ ਜਿਹੜਾ EPA ਦੇ ਐਮਿਸ਼ਨ ਰੈਗੂਲੇਸ਼ਨ ਸੀਗੀਆਂ ਟਰੱਕ ਦੀਆਂ, ਉਹ ਸੈਨੇਟ ਨੇ ਵਾਪਸ ਲੈ ਲਈਆਂ ਆ। ਉਹ ਕਹਿ ਸਕਦੇ ਹਾਂ ਵੀ ਉਹਨਾਂ ਐਮਿਸ਼ਨਸ ਰੈਗੂਲੇਸ਼ਨਸ ਨੂੰ ਹਟਾ ਦਿੱਤਾ ਗਿਆ ਹੈ। ਨਹੀਂ, ਅਜੇ ਉਹ ਸਿਰਫ ਇਹ ਆ ਕਿ ਉਹਨਾਂ ਨੇ ਸੈਨੇਟ ਨੇ ਵੋਟ ਕੀਤੀ ਹੈ ਟੂ ਰਿਵੋਕ ਜਿਹੜੇ EPA ਦੇ ਲਾਸਟ ਦਸੰਬਰ ਦੇ ਵਿੱਚ ਰੈਗੂਲੇਸ਼ਨਸ ਜਿਹੜੇ ਟਰੱਕਾਂ ਦੇ ਲਈ ਪਾਸ ਕੀਤੇ ਆ ਜਾਂ ਜਿਹੜੇ ਲਿਆਂਦੇ ਗਏ ਆ, ਉਹ ਰੈਗੂਲੇਸ਼ਨਸ ਨੂੰ ਰਿਵਰਟ ਕਰਨਾ ਜਾਂ ਵਾਪਸ ਕਰਨ ਦੀ ਜਿਹੜੀ ਆ ਉਹ ਕੀਤੀ ਗਈ ਆ। ਸੈਨੇਟ ਦੇ ਵਿੱਚ 50-49 ਵੋਟਾਂ ਦੇ ਆਧਾਰ ਦੇ ਉੱਤੇ ਇਹਨੂੰ ਜਿਹੜਾ ਰਿਵਰਸ ਕਰਨ ਦੀ ਗੱਲ ਕੀਤੀ ਗਈ ਆ। ਸੈਨੇਟਰ ਜਿਹੜੇ ਹੈਗੇ ਆ ਜੋ ਮੈਨਸ਼ਨ ਆਫ ਵੈਸਟ ਵਰਜੀਨੀਆ ਓਨਲੀ ਡੈਮੋਕ੍ਰੇਟ ਹੈਗੇ ਜਿਨ੍ਹਾਂ ਨੇ ਰਿਪਬਲਿਕਨ ਦੇ ਨਾਲ ਵੋਟ ਕੀਤੀ ਵਾਪਸ ਲੈਣ ਦੇ ਲਈ ਰੈਗੂਲੇਸ਼ਨ ਨੂੰ। ਹਾਂਜੀ, ਵਾਪਸ ਲੈਣ ਦੇ ਲਈ ਮਤਲਬ ਇਹ ਆ ਕਿ ਰਿਪਬਲਿਕਨ ਜਿਹੜੇ ਆ ਉਹ ਕੰਗਰੈਸ਼ਨਲ ਰਿਵਿਊ ਐਕਟ ਜਿਹੜਾ ਯੂਜ਼ ਕਰਕੇ ਤੇ ਇਹ ਚੀਜ਼ ਨੂੰ ਪਾਸ ਕਰਨ ਦੀ ਟਰਾਈ ਕਰ ਰਹੇ ਆ, ਬਾਈਪਾਸ ਕਰ ਰਹੇ ਡੈਮੋਕ੍ਰੇਟਸ ਨੂੰ, ਜਿੱਥੇ ਕਿ ਜੇ ਉੱਦਾਂ ਕਰਦੇ ਆ ਤਾਂ ਉਹਨਾਂ ਨੂੰ 60 ਵੋਟਸ ਚਾਹੀਦੀਆਂ ਆ ਟੂ ਪਾਸ ਦਾ ਲੈਜਿਸਲੇਸ਼ਨ। ਪਰ ਆਈ ਥਿੰਕ ਉਹ ਜਿਹੜਾ ਕੰਗਰੈਸ਼ਨਲ ਰਿਵਿਊ ਐਕਟ ਆ ਉਹਨੂੰ ਯੂਜ਼ ਕਰਕੇ ਯੂਟੀਲਾਈਜ਼ ਕਰਕੇ ਇਹਨੂੰ ਪਾਸ ਕਰਨ ਦੀ ਗੱਲ ਕਰ ਰਹੇ ਆ। ਇਹ ਰਿਪਬਲਿਕਨ ਲੈਡ ਹਾਊਸ ਹੈਗਾ। ਸੋ ਫਾਈਨਲ ਜਿਹੜਾ ਹੈਗਾ ਇਸ ਵੇਲੇ ਜਿਹੜਾ ਰੂਲ ਹੈਗਾ, ਜਦੋਂ ਇਹ ਪ੍ਰੈਜ਼ੀਡੈਂਟ ਬਾਈਡਨ ਕੋਲ ਜਾਊਗਾ ਇਹ ਜਿਹੜਾ ਕਿ ਰਿਵਰਸ ਹੈਗਾ,
ਸੋ ਉਹਨਾਂ ਨੇ ਆਲਰੇਡੀ ਜਿਹੜਾ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਆ ਉਹਨਾਂ ਨੇ ਆਲਰੇਡੀ ਇਸ਼ੂ ਕਰਤੀ ਆ ਵਾਰਨਿੰਗ ਉਹਨਾਂ ਨੂੰ ਕਿ ਦੇ ਨੂੰ ਵੀਟੋ ਇਟ। ਸੋ ਇਹ ਵੀਟੋ ਪੁੱਟਣਾ ਆ। ਸੋ ਵੀਟੋ ਦੀ ਜਿਹੜੀ ਹੈਗੀ ਆ ਉਹਨੂੰ ਫਾਈਟ ਕਰਨ ਵਾਸਤੇ ਬੇਸਿਕਲੀ ਨਹੀਂ ਗੱਲ ਬਣਨੀ ਹੈਗੀ। ਸੋ ਕੋਸ਼ਿਸ਼ ਕੀਤੀ ਜਾ ਰਹੀ ਆ ਇਹਨੂੰ ਰਿਵਰਟ ਕਰਨ ਦੀ, ਬਟ ਮਤਲਬ ਕਿ ਹਾਰਡ ਲੱਗਦਾ ਹੈਗਾ। ਜਿਹੜੀ ਗੱਲ ਕੀਤੀ ਗਈ ਕਿ ਜਿਹੜੀ EPA ਨੇ ਜਿਹੜੇ ਪਹਿਲਾਂ ਰੂਲ ਹੈਗੇ ਆ, ਜਿਹੜੇ ਨਿਊ ਐਮਿਸ਼ਨਸ ਤੋਂ ਪਹਿਲਾਂ ਵਾਲੇ ਰੂਲ ਹੈਗੇ ਉਹ ਕਾਫੀ ਸਟ੍ਰਿਕਟ ਹੈਗੇ ਆ, ਪਰ ਮੇਰੇ ਖਿਆਲ ਵਿੱਚ ਅਗੇਨ ਸਟਿਲ ਜਿਹੜੇ ਰੂਲਸ ਨੇ ਉਹ ਖਿਆਲ ਨੈਸ਼ਨਲ ਲੈਵਲ ਤੇ ਇੰਨੇ ਸਟ੍ਰਿਕਟ ਹੈਗੇ ਕਿ ਨਹੀਂ ਹੈਗੇ। ਪਰ ਜਿਹੜੇ ਹੁਣ EPA ਨੇ ਰੂਲ ਦਸੰਬਰ ਦੇ ਵਿੱਚ ਕਿਹਾ ਹੈਗਾ ਕਰਨ ਨੂੰ, ਉਹ ਰੂਲ ਕਾਫੀ ਸਟ੍ਰਿਕਟ ਹੈਗੇ ਆ। ਔਰ ਉਹਦੇ ਅਜੇ ਕੈਲੀਫੋਰਨੀਆ ਤੋਂ ਘੱਟ ਸਟ੍ਰਿਕਟ ਆ, ਮਤਲਬ ਇਹ ਨਹੀਂ ਵੀ ਕੈਲੀਫੋਰਨੀਆ ਜਿੰਨੇ ਸਟ੍ਰਿਕਟ ਆ ਉਨੇ ਸਟ੍ਰਿਕਟ ਨਹੀਂ ਹੈਗੇ, ਪਰ ਸਟਿਲ ਉਹਦੇ ਨਾਲ ਜਿਹੜੇ ਮੈਨੂਫੈਕਚਰਰਸ ਹੈਗੇ ਆ ਉਹਨਾਂ ਦੇ ਵਿੱਚ ਇੱਕ ਹਿਸਾਬ ਦੀ ਬਹੁਤ ਭਗਦੜ ਮਚੀ ਹੋਈ ਆ, ਕਿਉਂਕਿ ਇੰਨੀ ਜਲਦੀ ਇੰਨੀ ਸਪੀਡ ਦੇ ਨਾਲ ਜਿਹੜੇ ਇੰਜਣ ਮੈਨੂਫੈਕਚਰ ਹੈਗੇ ਆ ਉਹ ਇੰਜਣ ਦੇ ਵਿੱਚ ਇੰਨੀ ਜਲਦੀ ਦੇ ਵਿੱਚ ਸਾਰਾ ਕੁਝ ਚੇਂਜ ਨਹੀਂ ਕਰ ਸਕਦੇ ਹੈਗੇ। ਐਮਿਸ਼ਨਸ ਘਟਾਉਣ ਦੇ ਵਿੱਚ ਥੋੜਾ ਟਾਈਮ ਲੱਗੇਗਾ, ਫਿਰ ਉਹ ਚਾਹੁੰਦੇ ਉਹਨਾਂ ਨੂੰ ਟਾਈਮ ਲੱਗੂਗਾ। ਸੋ ਇੱਥੇ ਆਣ ਕੇ ਸਾਡਾ ਫਿਰ ਉਹੀ ਕੁਐਸਚਨ ਉੱਠਦਾ ਆ, ਜਾਂ ਜਿਹੜੀ ਗੱਲ ਅਸੀਂ ਕਰੀ ਦੀ ਆ ਕਿ ਇਹ ਫਿਰ ਜਿਹੜੇ ਮੈਨੂਫੈਕਚਰਰ ਹੈਗੇ ਆ ਉਹ ਜਿੱਦਾਂ ਦਾ ਪ੍ਰੋਡਕਟ ਬਾਹਰ ਕੱਢਦੇ ਆ ਉਹ ਫਿਰ ਅਲਟੀਮੇਟਲੀ ਪਬਲਿਕ ਦੇ ਉੱਤੇ ਹੀ ਜਿਹੜਾ ਆ ਉਹ ਟੈਸਟ ਕੀਤਾ ਜਾਂਦਾ। ਸੋ ਬਿਲਕੁਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਇਸ ਲਈ ਮੈਂ ਪਹਿਲੀ ਗੱਲ ਨੂੰ ਇਹਦੇ ਨਾਲ ਇਸ ਲਈ ਜੋੜਿਆ ਵੀ ਬੈਂਚਨ ਹੋਣਾ ਨੇ ਇਹਦੇ ਉਲਟ ਪਾਈ, ਫਾਈਨਸਟਾਈਨ ਮੌਜੂਦ ਨਹੀਂ ਸੀਗੀ। ਸੋ ਇਸ ਲਈ ਜਿਹੜੇ ਰਿਪਬਲਿਕਨਸ ਆ ਉਹ ਬੇਸਿਕਲੀ ਇਹਨਾਂ ਮਿਸ਼ਨਸ ਦੇ ਵੋਟ ਨੂੰ ਵਾਪਸ ਕਰਾਉਣ ਦੇ ਵਿੱਚ ਜਿਹੜੇ ਉਹ ਕਾਮਯਾਬ ਰਹੇ ਆ। ਤੇ ਇਹਦੇ ਮੁੱਦੇ ਦੇ ਨਾਲ ਜਿਹੜਾ ਜੋ ਸਿੰਘ ਜੀ ਇੱਕ ਪੋਲੀਟੀਕਲ ਪਿਵਟ ਇਹ ਆ ਜਾਂਦਾ ਹੈ ਵੀ ਫਾਈਨਸਟਾਈਨ ਨੂੰ ਸੀਟ ਛੱਡਣ ਦੇ ਲਈ ਜਿਹੜੇ ਹੋਰ ਡੈਮੋਕ੍ਰੇਟਸ ਆ ਉਹ ਹੁਣ ਦਬਾਅ ਪਾ ਰਹੇ ਆ ਵੀ ਭਾਈ ਅਸੀਂ ਤਾਂ ਸੈਨੇਟ 'ਚ ਮੈਜੋਰਟੀ ਹੁੰਦੇ ਬਾਵਜੂਦ ਵੀ ਆਪਣੇ ਜਿਹੜਾ ਏਜੰਡਾ ਹੈ ਆਪਣਾ ਬੇਸਿਕਲੀ ਉਹਨੂੰ ਪਾਸ ਕਰਾਉਣ ਦੇ ਵਿੱਚ ਅਸੀਂ ਨਾਕਾਮਯਾਬ ਰਹਿ ਰਹੇ ਹਾਂ।